व्यूअर्स वेलकम बैक टू प्रोग्राम। सो व्यूअर्स गलबात करन जा रहे हैं कि साडे वीर गुरदीप सिंह जी ने ਸਿੰਘ शब्द के मूल ਨੂੰ ਲੈ ਕੇ ਸਵਾਲ ਕੀਤਾ ਹੈ। ਉਹਨਾਂ ਅਨੁਸਾਰ ਬਹੁਤ ਸਾਰੇ ਰਾਜਪੂਤਾਂ ਅਤੇ ਹਿੰਦੂ ਔਰਤਾਂ ਵੱਲੋਂ ਵੀ ਸਿੰਘ ਸ਼ਬਦ ਜਿਹੜਾ ਉਹ ਵਰਤਿਆ ਜਾਂਦਾ। ਸੋ ਇਸ ਨੂੰ ਸਿੱਖ ਆਇਡੈਂਟੀਟੀ ਦੇ ਹਵਾਲੇ ਨਾਲ ਕਿਵੇਂ ਸਮਝਿਆ ਜਾਵੇ, ਇਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ YouTube ਦੇ ਉੱਪਰ ਉਹ ਆਪਾਂ ਰੈਕਗਨਾਈਜ਼ ਕਰਨ ਜਾ ਰਹੇ ਹਾਂ। ਸੋ ਜੂਨ 84 ਰਿਸ਼ਤੇ ਜ਼ਖਮ ਤੋਂ ਸਾਨੂੰ ਆਇਆ ਹੈ, ਵਾਹਿਗੁਰੂ ਕਹਿੰਦੇ ਨੇ, ਔਰ ਖਾਲਸਾ ਦੇਸ਼ ਪੰਜਾਬ ਕਹਿੰਦੇ ਨੇ ਵਾਹਿਗੁਰੂ ਜੀ ਕਿਰਪਾਨਾ आई डोंट नो मे भी कहते हैं कि किरपा देश पंजाब ते वाहिगुरू जी। जुबेर जाकूब जी हमेशा ही आते हैं और उन्होंने काफ़ी सारे अज भी मैसेज ने और कहते हैं हाजर जनाब लव खालिस्तान अज की ताज़ा खबर। सो जी जड़े जीत सुरतिया कहते हैं खालिस्तान जिंदाबाद, चवीरी फोर्स जिंदाबाद, और इस तरह खालिस्तान जिंदाबाद भी खालिस्तान जिंदाबाद कहते हैं। और शादी मंसूर कहते हैं खालिस्तान जिंदाबाद। और जुबेर जी आई थिंक जट शब्द वालों कहते हैं कि ਇਹਨੂੰ ਜੱਟ ਕਹਿੰਦੇ ਨੇ ਜਾਂ ਜਾਟ ਕਹਿੰਦੇ ਨੇ, ਕਿਉਂਕਿ ਫਿਰ ਨਾਲੇ ਕਹਿੰਦੇ ਨੇ ਕਿ ਜੱਟ ਹੈ ਗੁੱਜਰ ਤਾਂ ਨੱਟ ਕੋਈ ਜੱਟ ਆਈ ਡੋਂਟ ਨੋ ਇਹਨਾਂ ਦਾ ਕੀ ਮੇਰੇ ਖਿਆਲ ਹੈਗਾ। ਬਟ ਯਾਕੂਬ ਸਾਹਿਬ ਇਹ ਜ਼ਾਤ ਪਾਤ ਚੋਂ ਨਿਕਲੋ, ਇਸਲਾਮ ਚ ਵੀ ਕੋਈ ਥਾਂ ਨਹੀਂ ਹੈ, ਸਿੱਖੀ ਚ ਵੀ ਕੋਈ ਥਾਂ। ਹਾਂਜੀ, ਸੋ ਇਸੇ ਤਰ੍ਹਾਂ ਖਾਲਸਾ ਰਾਜ ਕਹਿੰਦੇ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੱਲ ਹੋ ਨਹੀਂ ਹੋ ਸਕਦਾ। ਸੋ ਸਿੱਖ ਕੌਮ ਦਾ ਵਾਹਿਗੁਰੂ ਮਿਹਰ ਕਰਨ ਤੇ ਦੇਸ਼ ਪੰਜਾਬ ਤੇ ਵਾਹਿਗੁਰੂ ਮਿਹਰ ਕਰਨ। ਜਸਵੀਰ ਬਰਾੜ ਜੀ ਹਮੇਸ਼ਾ ਹੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ TV 84 ਦੀ ਚੜ੍ਹਦੀ ਕਲਾ ਔਰ ਜਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਮੈਸੇਜ ਹੈਗਾ ਇਹ ਸਾਡੇ ਕੋਲ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਕਹਿੰਦੇ ਨੇ ਕਿ ਡਾਕਟਰ ਪਰਮਜੀਤ ਸਿੰਘ ਸਮਰਾ ਵੱਲੋਂ TV 84 ਦੇ ਸਮੁੱਚੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਔਰ ਫਿਰ ਫਤਿਹ ਪ੍ਰਵਾਨ ਕਹਿੰਦੇ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਾਰਿਆਂ ਨੂੰ ਸਾਂਝੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ। ਜ਼ੁਬੇਰ ਯਾਕੂਬ ਸਾਹਿਬ ਨੇ ਜਿਹੜਾ ਅਸੀਂ ਪੰਜਾਬੀ ਤੇ ਕਮੈਂਟ ਕੀਤਾ ਸੀ ਉਹਦੇ 'ਚ ਉਹਨਾਂ ਨੇ ਕਿਹਾ कि भी हम पंजाबी एहसास कमतरी में मुतला हैं, इसलिए हम पंजाबी नहीं बोलते। पाक पंजाब की आबादी 15 करोड़ है लेकिन TV पर सब उर्दू बोलते हैं। हाँ। इसलिए खालिस्तान बहुत ज़रूरी है। नहीं जुबेर याकूब साहब तुसी बिल्कुल ठीक है, ये एहसास कमतरी है, इन्फीरियोरिटी कंपलैक्स। नहीं तो अपनी माँ बोली तो चंगे ढंग नाल होर गल किसी समझ ही नहीं आ सकती ਜਾਂ ਸਮਝਾਈ ਨਹੀਂ ਜਾ ਸਕਦੀ। ਐਜੂਕੇਸ਼ਨ ਵੀ ਬੈਸਟ ਮਾਂ ਬੋਲੀ 'ਚ ਹੁੰਦੀ ਹੈ ਔਰ ਇਹ ਤੁਹਾਡਾ ਫਖਰ ਵੀ ਹੁੰਦਾ ਹੈ। ਔਰ ਕਾਸ਼ ਇਹ ਠੀਕ ਹੈ ਉਰਦੂ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਔਰ ਰਹਿਣੀ ਚਾਹੀਦੀ ਹੈ, ਪਰ ਘੱਟੋ ਘੱਟ ਸਕੂਲ ਲੈਵਲ ਦੇ ਉੱਤੇ ਪ੍ਰਾਇਮਰੀ ਲੈਵਲ 'ਤੇ ਪੰਜਾਬੀ ਇੱਕ ਐਜ਼ ਏ ਸਬਜੈਕਟ ਹੋਏ। ਅਸੈਂਬਲੀਜ਼ ਦੇ ਵਿੱਚ ਵੀ ਹੁਣ ਕੋਈ ਮੈਂਬਰ ਅਸੈਂਬਲੀ ਦਾ ਕਿਸੇ ਦਾ ਪੰਜਾਬੀ 'ਚ ਸਹੁੰ ਨਹੀਂ ਚੁੱਕ ਸਕਦਾ ਜਾਂ ਬੋਲ ਨਹੀਂ ਸਕਦਾ। ਹੁਣ ਈਵਨ ਜਿਹੜਾ ਸੋ ਕਾਲਡ ਆਪਣੇ ਆਪ ਨੂੰ ਹਿੰਦੂ ਤੰਤਰ ਕਹਿੰਦੇ ਨੇ ਉਹਦੇ 'ਚ ਵੀ ਮਰਾਠੀ 'ਚ ਵੀ ਕੋਈ ਸਹੁੰ ਚੁੱਕ ਰਿਹਾ, ਕੋਈ ਸੰਸਕ੍ਰਿਤ ਚੁੱਕ ਰਿਹਾ, ਕੋਈ ਹਿੰਦੀ 'ਚ ਚੁੱਕ ਰਿਹਾ, ਕੋਈ ਪੰਜਾਬੀ 'ਚ ਚੁੱਕ ਰਿਹਾ। ਤੁਸੀਂ ਘੱਟੋ ਘੱਟ ਜਿਹੜੇ ਪੰਜਾਬ ਦੇ ਬਾਕੀਆਂ 'ਚ ਸਿੰਧ ਅਸੈਂਬਲੀ 'ਚ ਕੋਈ ਪ੍ਰੋਬਲਮ ਨਹੀਂ ਹੈ, ਕੋਈ ਦੂਸਰਿਆਂ 'ਚ ਨਹੀਂ ਹੈ, ਲੇਕਿਨ ਇਹ ਐਸਾ ਹੈ ਬਿਲਕੁਲ ਅਹਿਸਾਸ ਕਮਤਰੀ ਦਾ ਸ਼ਿਕਾਰ ਹੋਣ ਦੀ ਗੱਲ। ਸੋ ਆਗਾ ਗੁਲ ਜੀ ਕਹਿੰਦੇ ਐਬਸੋਲੂਟਲੀ ਰਾਈਟ ਡਾਕਟਰ ਅਮਰਜੀਤ ਸਿੰਘ ਜੀ ਐਂਡ ਸਿਸਟਰ ਨੀਲਮ ਕੌਰ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਜ਼ ਇੰਟਰਨੈਸ਼ਨਲ ਮੀਡੀਆ ਏਜੰਸੀਜ਼ that Modi agents are Sharif family, Shahbaz Fazul Bilawal Shanullah और गुरमेल सिंह जी कहते हैं वाहिगुरू जी का खालसा वाहिगुरू जी की फतेह। डॉक्टर साहब एंड डियर नीलम कौर जी कांग्रेट, यू आर डूइंग ए ग्रेट जॉब फॉर द सिख नेशन, कीप इट अप, गॉड ब्लैस यू एंड यूर TV 84। सो इस तरह जट 47 वाले कहते हैं एंड ट्राई टू टेक योर लैंड एंड खालसा जिंदाबाद। बलजीत वराज जी भी फतेह बुलाते हैं और गुरमेल सिंह जी भी कहते खालसा जिंदाबाद, 6 for justice जिंदाबाद, लॉन्ग लिव TV 84 प्रोग्राम सचो साच जिंदाबाद। सो आगा गुल जी कहते हैं कि पाकिस्तान जिंदाबाद, अमीन सुम्मा अमीन लव यू ऑल ट्रू एंड फिर वो कहते हैं एंड खालिस्तान जिंदाबाद। एंड इसी तरह गुरमेल सिंह जी कहते हैं वैन ए जैकल्स डेथ कम्स ही कम्स आउट एंड स्टार्ट्स मिसिंग विद जाट्स, something India started with the Sikhs and other religions and minorities। एंड इसी तरह वाहिगुरू जी वाहिगुरू वाला हैगा मैसेज कहते डॉक्टर साहब मोदी RSS said in his 42nd comment that they have committed sin instead of saying crime। इसी तरह मैसेज आएगा साढ़े कोल बी जोली कहते गुड एनालिसिस, कीप इट अप। एंड इसी तरह गुरमेल सिंह जी कहते इट शोज़ दैट Afghanistan is going to be
balkanized very quickly. ਜੀ। So ਕੁਲਦੀਪ ਕੌਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਜ਼ੁਬੇਰ ਜੀ ਦਾ ਮੈਂ ਖਿਆਲ ਤੁਸੀਂ ਮੈਸੇਜ ਪੜ੍ਹਤਾ ਔਰ ਫਿਰ ਉਹਨਾਂ ਦਾ ਮੈਸੇਜ ਹੈ ਹਾਂਜੀ ਮੇਰਾ ਖਿਆਲ ਹੁਣ ਮੈਂ ਮਾਈਕ ਤੁਹਾਡੇ ਤੋਂ ਲੈ ਲਾਂ ਕੋਈ ਨਹੀਂ ਨੋ ਪ੍ਰੋਬਲਮ ਹਾਂਜੀ ਘੜੀ ਵੱਲ ਦੇਖ ਰਹੇ ਜੀ ਇਹ ਲਿਖਤ ਤਾਂ ਸਾਨੂੰ 29 ਜੂਨ ਦੀ ਆਈ ਹੋਈ ਹੈ ਵੀਰ ਗੁਰਦੀਪ ਸਿੰਘ ਹੋਰਾਂ ਵੱਲੋਂ ਪਰ ਕਿਉਂਕਿ ਇਸ ਸਾਰੇ ਪੀਰੀਅਡ 'ਚ ਦੂਸਰੀਆਂ ਸਿਆਸੀ ਡਿਵੈਲਪਮੈਂਟਸ ਹੀ ਇੰਨੀਆਂ ਰਹੀਆਂ ਨੇ ਕਿ ਇਸ ਨੂੰ ਅਸੀਂ ਸ਼ਾਮਲ ਨਹੀਂ ਕਰ ਸਕੇ ਜੀ ਹੁਣ ਵੀ ਡਿਵੈਲਪਮੈਂਟਸ ਤਾਂ ਨੇ ਈਵਨ ਅਸੀਂ ਆਪਣਾ ਗੁਰਬਾਣੀ ਵਿਚਾਰ ਸੈਗਮੈਂਟ ਵੀ ਮਿਸ ਕਰ ਰਹੇ ਹਾਂ ਸਾਡੇ ਵਿਊਅਰਸ ਵੀ ਕਰ ਰਹੇ ਨੇ ਅਸੀਂ ਉਹਨੂੰ ਨੈਕਸਟ ਵੀਕ ਤੋਂ ਜਿਹੜਾ ਉਸ ਦੀ ਸ਼ੁਰੂਆਤ ਕਰਾਂਗੇ ਉਹਨਾਂ ਨੇ ਵੀਰ ਗੁਰਦੀਪ ਸਿੰਘ ਹੋਰਾਂ ਨੇ ਸਮੁੱਚੀ ਟੀਮ ਨੂੰ ਫਤਿਹ ਲਿਖਣ ਤੋਂ ਬਾਅਦ ਕਿਹਾ ਕਿ ਆਪ ਜੀ ਨੂੰ ਪਤਾ ਹੈ ਕਿ ਹਿੰਦੂ ਰਾਜਪੂਤ ਸਿੰਘ ਨਾਮ ਦੀ ਵਰਤੋਂ ਕਰਦੇ ਹਨ ਜਦੋਂ ਕਿ ਕੌਰ ਨਾਮ ਦੀ ਵਰਤੋਂ ਨਹੀਂ ਕਰਦੇ ਸ਼ਾਇਦ ਕੌਰ ਸ਼ਬਦ ਦਾ ਸੰਬੰਧ ਇਹਨਾਂ ਦੇ ਪਿਛੋਕੜ ਨਾਲ ਹੈ ਵੀ ਜਾਂ ਨਹੀਂ ਹੈ ਇਸ ਤੇ ਚਾਨਣਾ ਪਾਇਓ ਜੀ ਪਰ ਸਿੰਘ ਸ਼ਬਦ ਦਾ ਹੈ ਪੰਜਾਬ 'ਚ ਰਹਿੰਦੇ ਆ ਤਾਂ ਸਾਡੇ ਲਈ ਤੇ ਬੱਚਿਆਂ ਲਈ ਇਹ ਸਵਾਲ ਕਦੇ ਵੀ ਉੱਠਣਾ ਨਹੀਂ ਸੀ ਪਰ ਬਾਹਰਲੇ ਮੁਲਕਾਂ 'ਚ ਹਿੰਦੂਆਂ ਦੇ ਸਿੰਘ ਨਾਵਾਂ ਵਾਲੇ ਜਵਾਕਾਂ ਨਾਲ ਪੜ੍ਹਨ ਕਰਕੇ ਇਹ ਸਵਾਲ ਪੁੱਛਿਆ ਜਾਂਦਾ ਹੈ ਤੇ ਤਸੱਲੀ ਬਖਸ਼ ਜਵਾਬ ਦੇਣਾ ਵੀ ਔਖਾ ਹੈ ਕਿਉਂਕਿ ਕਈ ਸਿੰਘ ਨਾਮ ਵਾਲੀਆਂ ਹਿੰਦੂ ਕੁੜੀਆਂ ਵੀ ਹੁੰਦੀਆਂ ਹਨ ਇਸ ਸਵਾਲ ਨੂੰ ਮੈਂ ਪੁੱਛਣੋਂ ਰੁਕ ਨਾ ਸਕਿਆ ਜਦ ਮੈਂ ਪੈਂਟਾਗਨ ਦੀ ਬਰੀਫਿੰਗ ਕਰਦੀ ਇੱਕ ਹਿੰਦੂ ਲੇਡੀ ਸਬਰੀਨਾ ਸਿੰਘ ਨੂੰ ਸੁਣਿਆ ਆਪ ਜ਼ਰੂਰ ਆਪਣਾ ਸਮਾਂ ਕੱਢ ਕੇ ਚਾਨਣ ਪਾਉਣ ਦੀ ਕੋਸ਼ਿਸ਼ ਕਰਨਾ ਜੀ ਪਹਿਲਾਂ ਤਾਂ ਵੀਰ ਗੁਰਦੀਪ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਔਰ ਮੁਆਫੀ ਵੀ ਕਿ ਅਸੀਂ ਤੁਹਾਨੂੰ ਕਾਫੀ ਲੰਮਾ ਇੰਤਜ਼ਾਰ ਕਰਵਾਇਆ ਦੇਖੋ ਇਸ ਦੇ ਉੱਤੇ ਅਸੀਂ ਵੀ ਆਪਣਾ ਜਿੰਨਾ ਮੈਨੂੰ ਪਤਾ ਹੈ ਮੈਂ ਜ਼ਰੂਰ ਸਾਂਝਾ ਕਰਾਂਗਾ ਪਰ ਅਸੀਂ ਇਹ ਓਪਨ ਫੋਰਮ ਹੈ ਕਿਸੇ ਕੋਲ ਹੋਰ ਵੀ ਜਾਣਕਾਰੀ ਹੋਏ ਤਾਂ ਕਿਆ ਦੱਸ ਸਕਦੇ ਆ ਕਿ ਵੀ ਇਹ ਲਫ਼ਜ਼ ਦੀ ਵਰਤੋਂ ਕਦੋਂ ਕਿੱਥੇ ਹੋਰ ਕਿਹੜੇ ਕਬੀਲਿਆਂ ਜਾਂ ਦੂਜਿਆਂ 'ਚ ਹੈ ਕਿਉਂਕਿ ਇਹ ਇਕੱਲੀ ਜਿਹੜੀ ਜੇ ਪਹਿਲਾਂ ਸਿੰਘ ਦੀ ਗੱਲ ਕਰੀਏ ਤੇ ਸਿੰਘ ਲਫ਼ਜ਼ ਜ਼ਾਹਰ ਹੈ ਰਾਜਪੂਤ ਕਬੀਲਿਆਂ ਦਾ ਤਾਂ ਹਿੱਸਾ ਰਿਹਾ ਈਵਨ ਜੇ ਤੁਸੀਂ ਨੇਪਾਲ ਦੇ ਵਿੱਚ ਜਿਹੜੇ ਗੁਰਖਾ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਅਮਰ ਸਿੰਘ ਥਾਪਾ ਮਹਿੰਦਰ ਸਿੰਘ ਜਿਹੜਾ ਥਾਪਾ ਔਰ ਦੂਜੇ ਅੱਜ ਵੀ ਉਹਨਾਂ 'ਚ ਵੀ ਸਿੰਘ ਲਫ਼ਜ਼ ਦਾ ਚਲਨ ਹੈ ਔਰ ਇਸ ਨੂੰ ਜੇ ਬਿਲਕੁਲ ਬੁੱਧ ਧਰਮ ਦੇ ਪੀਰੀਅਡ ਦੇ ਨਾਲ ਲੈ ਜਾਈਏ ਔਰ ਇਸ ਬਹੁਤ ਵਾਰ ਪਹਿਲਾਂ ਤਾਂ ਸਿੰਘ ਦੇ ਜੇ ਮਤਲਬ ਤੋਂ ਹੀ ਗੱਲ ਸ਼ੁਰੂ ਕਰੀਏ ਵਰਤੋਂ ਤੋਂ ਬਾਅਦ ਦੀ ਗੱਲ ਹੈ ਸਿੰਘ ਜਦੋਂ ਆਮ ਅਸੀਂ ਸ਼ੇਰ ਦੀ ਸੈਂਸ ਦੇ ਵਿੱਚ ਹੀ ਉਸ ਨੂੰ ਸਮੇਟ ਦਿੱਤਾ ਹੈ ਕਿਉਂ ਜੀ ਇਹ ਔਰ ਇਹਨੂੰ ਜਦੋਂ ਅਸੀਂ ਪੰਜਾਬੀ 'ਚ ਲਿਖਦੇ ਹਾਂ ਤਾਂ ਘੱਗੇ ਨਾਲ ਲਿਖਦੇ ਹਾਂ ਸਿੰਘ ਜੇ ਤੁਸੀਂ ਹਿੰਦੀ ਦੇ ਵਿੱਚ ਜਾਂ ਦੂਸਰੀ ਸੰਸਕ੍ਰਿਤ ਜਾਂ ਦੂਸਰਿਆਂ ਉਹ ਸੀ ਲਿਖਦੇ ਨੇ ਹਾਹੇ ਦੇ ਨਾਲ ਸੱਸੇ ਨੂੰ ਸਿਹਾਰੀ ਬਿੰਦੀ ਹਾਹਾ ਔਰ ਅਸੀਂ ਜਿਹਨੂੰ ਸ਼ੇਰ ਕਹਿੰਦੇ ਆ ਸਿੰਘ ਸ਼ੇਰ ਨੂੰ ਕਹਿੰਦੇ ਆ ਉਹ ਸੀ ਸ਼ੇਰ ਦੇ ਲਈ ਲਫ਼ਜ਼ ਸੀ ਹੈ ਜਦੋਂ ਅਸੀਂ ਸੀ ਵੀ ਕਿਉਂਕਿ ਇਹ ਜਿਹੜੇ ਭੋਜਪੁਰ ਔਰ ਦੂਜੇ ਏਰੀਆ ਨੇ ਜਿੱਥੇ ਸ਼ ਦੀ ਥਾਂ ਸ ਕਿਹਾ ਜਾਂਦਾ ਉੱਥੇ ਸੀ ਕਹਿੰਦੇ ਨੇ ਬਟ ਸੀ ਲਿਖਿਆ ਵੀ ਹਾਹੇ ਨਾਲ ਜਾਂਦਾ ਹੁਣ ਜਦੋਂ ਅਸੀਂ ਨੇਟਿਵ ਲੈਂਗੁਏਜ ਦੇ ਵਿੱਚ ਥਰੋਨ ਜਿਸ ਦੇ ਉੱਤੇ ਬਾਦਸ਼ਾਹ ਬਹਿੰਦੇ ਨੇ ਉਹਦੇ ਲਈ ਜੇ ਲਫ਼ਜ਼ ਦੇਖੀਏ ਸੰਸਕ੍ਰਿਤ ਜਾਂ ਹਿੰਦੀ ਜਾਂ ਦੂਸਰੇ ਤੋਂ ਉਹ ਹੈ ਸਿੰਘ ਆਸਨ ਸਿੰਘ ਦਾ ਆਸਨ ਹੁਣ ਸਿੰਘ ਰਾਇਲ ਹੈ ਸਿੰਘ ਸੋਵਰਨ ਹੈ ਬਾਦਸ਼ਾਹ ਨਾਲ ਵੀ ਉਹਦਾ ਤਾਲੁਕ ਹੈ ਇਸ ਲਈ ਜਿੱਥੇ ਸਿੰਘ ਬੈਠਾ ਹੈ ਉਹ ਸਿੰਘਾਸਨ ਹੈ ਸਿੰਘ ਦਾ ਆਸਨ ਬਿਲਕੁਲ ਹੁਣ ਉੱਥੇ ਵੀ ਕ ਨਾਲ ਹੀ ਜਦੋਂ ਉਹ ਲਿਖਣਗੇ ਉਹ ਸਿੰਘਾਸਨ ਲਿਖਣਗੇ ਹਾਹੇ ਨਾਲ ਲਿਖਣਗੇ ਕਿਉਂਕਿ ਉਹਦਾ ਮਤਲਬ ਸੀ ਹੁਣ ਸ਼ੇਰ ਇੱਕ ਪਾਸੇ ਜੰਗਲ ਦਾ ਬਾਦਸ਼ਾਹ ਹੋਣ ਦੇ ਨਾਤੇ ਅਸੀਂ ਬਣਾਇਆ ਹੋਇਆ ਬਾਦਸ਼ਾਹ ਕਿਉਂਕਿ ਅਸੀਂ ਸਮਝਦੇ ਹਾਂ ਵੀ ਜੰਗਲ ਦੇ ਸਾਰੇ ਜਾਨਵਰਾਂ ਨਾਲੋਂ ਉਹ ਬੜਾ ਪਾਵਰਫੁਲ ਹੈ ਹਾਲਾਂ ਕਈ ਵਾਰੀ ਜਿਹੜਾ ਪੈਕ ਆਫ ਵੋਲਵਸ ਹੈ ਇਕੱਠੇ ਹੋ ਕੇ ਪੈਣ ਉਹ ਸ਼ੇਰ ਨੂੰ ਵੀ ਮਾਰ ਦਿੰਦੇ ਨੇ ਤਾਕਤ ਪੱਖੋਂ ਹਾਥੀ ਦੇ ਕੋਲ ਤਾਕਤ ਹੈ ਪਰ ਜਿਵੇਂ ਅਸਮਾਨ ਦੇ ਵਿੱਚ ਪੰਛੀਆਂ ਦਾ ਬਾਦਸ਼ਾਹ ਜੇ ਕੋਈ ਹੈ ਤੇ ਉਹ ਬਾਜ ਹੈ ਫੈਲਕਨ ਹੈ ਈਗਲ ਹੈ ਹੌਕ ਹੈ ਕਿ ਉਹਨੇ ਉਹ ਸਭ ਤੋਂ ਪਾਵਰਫੁਲ ਹੈ ਤੇ ਸਮੁੰਦਰ ਦੇ ਵਿੱਚ ਜਦੋਂ ਕਿਸੇ ਨੂੰ ਪਾਵਰਫੁਲ ਮੰਨਿਆ ਜਾਂਦਾ ਹੈ ਅਕਲਮੰਦ ਕੌਣ ਹੈ ਉਹ ਤਾਂ ਡਾਲਫਿਨ ਮੱਛੀਆਂ ਦੀ ਗੱਲ ਹੈ ਤੇ ਉਹ ਮਗਰਮੱਛ ਹੈ ਔਰ ਇਸੇ ਲਈ ਅਸੀਂ ਜਦੋਂ ਬਾਜ ਔਰ ਸ਼ੇਰ ਜਿਹੜਾ ਜੰਗਲੀ ਔਰ ਮਗਰਮੱਛ ਦੀ ਗੱਲ ਕਰਾਂ ਔਰ ਇਹੀ ਕਾਰਨ ਹੈ ਈਵਨ ਪਰਸ਼ੀਅਨ ਸੋਰਸਿਸ ਕਹਿੰਦੇ ਆ ਸਾਡੇ ਨੀਲੇ ਬਾਣੇ ਵਾਲੇ ਗੁਰੂ ਕੇ ਲਾਡਲੇ
ਫਾਰਸੀ ਦੇ ਵਿੱਚ ਇਸ ਦਾ ਮਤਲਬ ਮਗਰਮੱਛ ਹੈ। ਜਿਵੇਂ ਪਾਣੀ ਦੇ ਬਾਦਸ਼ਾਹ ਦੇ ਤੌਰ ਤੇ ਸਿੰਘ ਸਾਡੇ ਨਾਵਾਂ ਦੇ ਨਾਲ ਲੱਗਦਾ ਹੈ, ਔਰ ਬਾਜ ਜਿਹੜਾ ਸਾਡਾ ਸਤਿਗੁਰੂ ਬਾਜਾਂ ਵਾਲੇ ਨੇ, ਅਸੀਂ ਉਹਨਾਂ ਨੂੰ ਯਾਦ ਕਰਦੇ। ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਸਿੰਘ ਲਫ਼ਜ਼ ਜਿਹੜੇ ਵਾਰੀਅਰ ਕਬੀਲੇ ਸੀ, ਉਹ ਰਾਜਪੂਤ ਕਬੀਲੇ ਹੋਣ ਜਾਂ ਜਿਹੜੇ ਰਾਜਪੂਤ ਕਬੀਲਿਆਂ ਦੀ ਕੰਟੀਨਿਊਟੀ ਨੇਪਾਲ ਤੱਕ ਰਹੀ, ਜਾਂ ਈਵਨ ਜੇ ਹੁਣ ਉਹ ਬੋਰੇਨ ਸਿੰਘ ਜਿਹੜਾ ਉਹ ਠੱਗ ਆਦਮੀ ਮਨੀਪੁਰ ਦਾ ਚੀਫ ਮਿਨਿਸਟਰ ਹੈ, ਇੱਧਰੋਂ ਗਏ ਹੋਏ ਨੇ, ਇਹਦੀ ਬਦੌਲਤ ਹੈ। ਪਰ ਜ਼ਾਹਰ ਹੈ ਕਿ ਇਸ ਦਾ ਲਫ਼ਜ਼, ਇਹ ਲਫ਼ਜ਼ ਇਸ ਕਬੀਲੇ ਨਾਲ ਬਹਾਦਰੀ ਦੇ ਤੌਰ ਤੇ ਜੁੜਿਆ। ਹੁਣ ਗੱਲ ਕੌਰ ਦੀ ਕਰੀਏ। ਹੁਣ ਕੌਰ ਮੈਨੂੰ ਬਹੁਤ ਵਾਰੀ ਲੱਗਦਾ ਹੁੰਦਾ ਵੀ ਜਦੋਂ ਅਸੀਂ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਬੇਟੇ ਦੇ ਨਾਂ ਨਾਲ ਪੜ੍ਹਨਾ ਵੀ ਟਿੱਕਾ ਖੜਗ ਸਿੰਘ, ਤੇ ਮੈਨੂੰ ਲੱਗਣਾ ਕਿ ਵੀ ਜਾਂ ਹੋਰ ਵੀ ਕਿਸੇ ਬਾਰੇ ਟਿੱਕਾ ਮਧੂਸੂਦਨ ਸਿੰਘ ਬੇਦੀ ਖਾਨਦਾਨ ਦਾ ਸੀ। ਤੇ ਫਿਰ ਜਿਹੜਾ ਯੰਗੈਸਟ ਹੁੰਦਾ ਉਹਨਾਂ ਨੂੰ ਕੰਵਰ ਕਹਿੰਦੇ ਨੇ, ਪ੍ਰਿੰਸ। ਟਿੱਕਾ ਕਰਾਊਨ ਪ੍ਰਿੰਸ ਹੈ ਕਿ ਵੀ ਜਿਸ ਦੇ ਨੇ ਫਰਦਰ ਪ੍ਰਿੰਸ ਬਣਨਾ ਹੈ, ਔਰ ਕੌਰ ਕੰਵਰ ਪ੍ਰਿੰਸ ਹੈ ਜਿਹੜਾ ਸਭ ਤੋਂ ਯੰਗੈਸਟ ਹੈ। ਸੋ ਜੇ ਤੁਸੀਂ ਈਵਨ ਜਿਹੜੇ ਰੂਲਰ ਰਾਜਪੂਤ ਕਬੀਲੇ ਇਸ ਰਾਜਪੂਤਾਨੇ ਦੇ ਰਹੇ ਨੇ, ਉਹਨਾਂ ਦੇ ਵਿੱਚ ਜਿਹੜਾ ਇੱਕ ਤਾਂ ਸਿੰਘ ਹੈ ਹੀ ਹੈ, ਉਹਨਾਂ ਦਾ ਫੈਮਿਲੀ ਨੇਮ ਹੈ, ਬਾਦਸ਼ਾਹ ਬਣਿਆ। ਜਿਹੜਾ ਯੰਗੈਸਟ ਹੁੰਦਾ, ਜਿਹੜਾ ਪ੍ਰਿੰਸ ਹੈ, ਉਸ ਦੇ ਲਈ ਲਫ਼ਜ਼ ਕੰਵਰ ਔਰ ਕਈ ਥਾਂ ਤੇ ਕੌਰ ਵੀ ਇਸਤੇਮਾਲ ਹੁੰਦਾ ਸੀ। ਸੋ ਇਹ ਵੀ ਇੱਕ ਇਹ ਨਹੀਂ ਹੈ ਵੀ ਕੌਰ ਦਾ ਇਸਤੇਮਾਲ ਨਹੀਂ ਹੈ। ਹੁਣ ਜਦੋਂ 10ਵੇਂ ਪਾਤਸ਼ਾਹ ਨੇ ਇਹਨਾਂ ਦੋਨਾਂ ਲਫ਼ਜ਼ਾਂ ਨੂੰ ਚੁਣਿਆ ਕਿ ਭਾਈ ਹਰ ਸਿੱਖ, ਜਦੋਂ ਉਹਨਾਂ ਨੂੰ ਇਹ ਆਦੇਸ਼ ਦਿੱਤਾ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਨ ਨਾਸ, ਧਰਮ ਨਾਸ, ਤੁਸੀਂ ਖਾਲਸਾ ਹੋ, ਤੇ ਆਈਡੈਂਟੀਟੀ ਤੁਹਾਡੀ ਸਿੰਘ, ਉਹਨਾਂ ਨੇ ਖੁਦ ਵੀ ਸਿੰਘ ਨਾਂ ਧਾਰਨ ਕੀਤਾ। ਉਹਨਾਂ ਦਾ ਪਹਿਲਾ ਨਾਂ 10ਵੇਂ ਪਾਤਸ਼ਾਹ ਦਾ ਗੋਬਿੰਦ ਰਾਏ ਹੈ। ਬੇਸ਼ੱਕ ਰਾਏ ਵੀ ਰਾਇਲ ਹੈ, ਜਦੋਂ ਅਸੀਂ ਕਹਿੰਦੇ ਹਾਂ, ਅਸੀਂ ਹਰ ਰਾਏ ਸਾਹਿਬ ਵੀ ਜਦੋਂ ਕਹਿੰਦੇ ਹਾਂ ਰਾਇਲ ਦੀ ਸੈਂਸ ਹੀ ਹੁੰਦਾ, ਲੇਕਿਨ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ। ਔਰ ਜ਼ਾਹਰ ਹੈ ਕਿ ਸਿੰਘਾਂ ਦੇ ਨਾਲ ਭਾਈ ਦਿਆਲ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਇਹ ਨਾਂ ਜੁੜੇ। ਅੰਮ੍ਰਿਤ ਛਕਾਉਣ ਤੋਂ ਬਾਅਦ ਹੁਣ ਔਰਤ ਦੇ ਰੁਤਬੇ ਦਾਇਰੇ ਬਾਰੇ ਬਹੁਤ ਸਾਰੀ ਗੱਲ ਹੁੰਦੀ ਹੈ, ਉਹ ਵਿਸ਼ਾ ਨਹੀਂ ਹੈ ਇਸ ਦਾ। ਹਰ ਸਿੱਖ ਬੀਬੀ ਦੇ ਲਈ ਜਿਹੜੀ ਅੰਮ੍ਰਿਤ ਛਕਦੀ ਸੀ, ਬਾਅਦ ਦੇ ਵਿੱਚ ਤਾਂ ਇਹ ਹੋਇਆ ਵੀ ਜਿਹੜਾ ਵੀ ਸਿੱਖ ਘਰ ਦੇ ਵਿੱਚ ਜੰਮਿਆ ਮੁੰਡਾ ਉਹਦੇ ਨਾਂ ਨਾਲ ਸਿੰਘ ਲੱਗਣਾ, ਜਿਹੜਾ ਬੱਚੀ ਆ ਉਹਦੇ ਨਾਂ ਨਾਲ ਕੌਰ ਲੱਗਣਾ। ਪਰ ਕੌਰ ਦਾ ਮਤਲਬ ਜਦੋਂ ਬਿਆਨਿਆ ਗਿਆ ਤਾਂ ਪ੍ਰਿੰਸ ਸੀ। ਬੇਸ਼ੱਕ ਅੱਜ ਅਸੀਂ ਉਹਨੂੰ ਪ੍ਰਿੰਸੈਸ ਕਹਿੰਦੇ ਹਾਂ ਕਿ ਭਾਈ ਸਭ ਤੋਂ ਲਾਡਲਾ ਪ੍ਰਿੰਸ, ਜਿਹੜਾ ਹਮੇਸ਼ਾ ਜਿਵੇਂ ਯੰਗੈਸਟ ਬੱਚਾ ਲਾਡਲਾ ਹੁੰਦਾ, ਇਵੇਂ ਹੀ ਪ੍ਰਿੰਸ ਦੇ। ਸੋ ਇਹ ਦੋਵੇਂ ਲਫ਼ਜ਼ ਸਿੰਘ ਔਰ ਕੌਰ ਸਿੱਖੀ ਦੇ ਲਈ ਤਾਂ ਸਾਡੇ ਇਨਸੈਪਰੇਬਲ ਨੇ। ਹੁਣ ਰਹਿ ਗਈ ਜਿਹੜੇ ਕਬੀਲੇ ਆਲਰੇਡੀ ਯੂਜ਼ ਕਰਦੇ ਸੀ, ਉਹ ਕਰਦੇ ਨੇ ਜਾਂ ਨਵੇਂ ਕੋਈ ਕਰਨ ਲੱਗ ਗਏ। ਹੁਣ ਔਰਤਾਂ ਕਿਉਂ ਕਰਦੀਆਂ? ਹੁਣ ਮੈਨੂੰ ਯਾਦ ਹੈ ਕਿ ਮੈਂ 80s ਦੇ ਵਿੱਚ ਜਦੋਂ ਆਇਆ, ਜਿੱਥੇ ਮੈਂ ਰੁਕਿਆ ਕੈਲੀਫੋਰਨੀਆ 'ਚ, ਉਹਨਾਂ ਨੇ, ਕਿਉਂਕਿ ਜਦੋਂ ਤੁਸੀਂ ਸਿਟੀਜ਼ਨ ਬਣਦੇ ਹੋ ਤੇ ਤੁਹਾਡੇ ਕੋਲ ਨਾਂ ਚੋਇਸ ਹੁੰਦੀ ਹੈ ਵੀ ਤੁਸੀਂ ਆਪਣੇ ਨਾਂ ਬਦਲ ਸਕਦੇ ਹੋ। ਔਰ ਉਹਨਾਂ ਦਾ ਨਾਂ ਜਿਹੜਾ ਸੀ, ਉਹਨਾਂ ਦਾ ਬੇਸ਼ੱਕ ਕੌਰ ਸੀ, ਜੇ ਮੰਨ ਲਓ ਮੈਂ ਠੀਕ ਨਾਂ ਨਹੀਂ ਦੱਸਾਂਗਾ, ਸੁਖਜਿੰਦਰ ਕੌਰ ਸੀ, ਉਹਨਾਂ ਨੇ ਆਪਣਾ ਨਾਂ ਬਦਲ ਕੇ ਸੁਖਜਿੰਦਰ ਕੌਰ ਸਿੰਘ ਰੱਖਿਆ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭੈਣ ਜੀ ਇਹ ਕਿਉਂ? ਕਹਿੰਦੇ ਵੀ ਪ੍ਰੋਬਲਮ ਇਹ ਹੁੰਦੀ ਹੈ ਕਿ ਵੀ ਉਹਨਾਂ ਦੇ ਹਸਬੈਂਡ ਦਾ ਲਾਸਟ ਨੇਮ ਜ਼ਾਹਰ ਹੈ ਸਿੰਘ ਹੈ, ਵੀ ਇੱਥੇ ਬਹੁਤ ਵਾਰੀ ਜਦੋਂ ਤੁਸੀਂ ਅਪਲਾਈ ਕਰਦੇ ਹੋ ਕਈ ਚੀਜ਼ਾਂ ਲਈ ਜਾਂ ਦੂਜਿਆਂ ਲਈ, ਤੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਵੀ ਜਿਹੜਾ ਲਾਸਟ ਨੇਮ ਹੈ ਹਸਬੈਂਡ ਦਾ, ਉਹੀ ਔਰਤ ਦਾ ਲਾਸਟ ਨੇਮ ਹੋਏਗਾ। ਤਾਂ ਜਦੋਂ ਅਸੀਂ ਕੌਰ ਹੈ ਤੇ ਉਧਰ ਸਿੰਘ ਹੈ, ਤਾਂ ਕਈ ਵਾਰੀ ਸਾਨੂੰ ਉਹ ਐਕਸਟਰਾ ਪ੍ਰੂਫ ਮੰਗਦੇ ਨੇ ਕਿ ਜੀ ਤੁਸੀਂ ਕਿਵੇਂ ਕਰੋ, ਇਸ ਲਈ ਅਸੀਂ ਸਿੰਘ ਨਾਲ ਲਾ ਲਿਆ ਕਿ ਵੀ ਇਹ ਰਹਿ ਹੀ ਨਾ ਗੱਲ। ਸੋ ਮੈਂ ਸਮਝਦਾ ਵੀ ਇਹ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਹੈ ਸਬਰੀਨਾ ਸਿੰਘ ਦਾ, ਦੋ ਹੀ ਰੀਜ਼ਨ ਹੋ ਸਕਦੇ ਨੇ। ਇੱਕ ਤਾਂ ਕਈ ਵਾਰ ਇਹ ਵੀ ਹੁੰਦਾ ਹੈ ਕਿ ਵੀ ਉਹਦਾ ਆਪਣਾ ਨਾਂ ਸਬਰੀਨਾ ਹੋਏ, ਤੇ ਜੇ ਉਹ ਮੈਰਿਡ ਵੂਮਨ ਹੈ, ਉਹ ਕਿਸੇ ਸਿੰਘ ਨਾਲ ਵਿਆਹੀ ਹੋਏ, ਜ਼ਰੂਰੀ ਨਹੀਂ ਉਹ ਸਿੱਖ ਹੋਏ। ਦੂਜਾ ਉਹਦਾ ਲਾਸਟ ਨੇਮ ਵੀ ਜਿਹੜਾ ਉਹ ਸਿੰਘ ਹੋ ਸਕਦਾ। ਔਰ ਕਈ ਵਾਰ ਇਹੀ ਹੈ ਕਿ ਵੀ ਉਹਨਾਂ ਦੇ ਨਾਂ ਇੱਥੇ ਕੋਈ ਵੀ ਆਪਣਾ ਕਿਸੇ ਕਿਸਮ ਦਾ ਚੁਣ ਸਕਦਾ, ਕਿਸੇ ਦੀ ਇੰਡੀਵਿਜੂਅਲ ਚੋਇਸ ਵੀ ਹੋ ਸਕਦੀ ਹੈ। ਸੋ ਕੁੱਲ ਮਿਲਾ ਕੇ ਸਿੱਖਾਂ ਦੇ ਲਈ, ਹਾਂ ਇਹਦੇ 'ਤੇ ਸ਼ਾਇਦ ਖੁਸ਼ਵੰਤ ਸਿੰਘ ਦੀ ਟੇਕ ਹੀ ਸੀ, ਉਹਨੇ ਕਿਹਾ ਕਿ ਜੀ ਹਰ ਸਿੱਖ ਦੇ ਘਰ 'ਚ ਜੰਮਿਆ ਤਾਂ ਸਿੰਘ ਤੇ ਕੌਰ ਹੈ, ਉਹਨੂੰ ਤਾਂ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ। ਹਾਂ ਦੂਸਰਾ ਜੇ ਕੋਈ ਆਪਣੇ ਨਾਂ ਨਾਲ ਸਿੰਘ ਜਾਂ ਕੌਰ ਲਿਖਦਾ ਹੈ ਤਾਂ ਉਹਨੂੰ ਸਾਬਤ ਕਰਨਾ ਪਏਗਾ ਵੀ ਉਹ ਕਿਹੜੇ ਪਾਸਿਓਂ ਸਿੰਘ ਹੈ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਗੁਰਦੀਪ ਸਿੰਘ ਜੀ ਦਾ। ਪਰ ਅਸੀਂ ਇਸ ਮੁੱਦੇ ਤੇ ਆਪਣੇ ਵਿਊਅਰਸ ਦੀ
ਜਿਹੜੀ ਆ ਰਾਏ ਹੋਰ ਜਾਣੀ ਵੀ ਚਾਹੀਦੀ। ਇਨਪੁਟ ਚਾਹਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਫॉर योर्स ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।